ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਤੇ ਫੇਸਬੁੱਕ ਰਾਹੀਂ ਦੁਨੀਆ ਭਰ ਦੇ ਵਿੱਚ ਜਿਹੜੇ ਦਰਸ਼ਕ ਸਾਨੂੰ ਬੈਠ ਕੇ ਦੇਖ ਜਾਂ ਸੁਣ ਰਹੇ ਆ ਉਹਨਾਂ ਸਾਰਿਆਂ ਦਾ ਮੈਂ ਅੱਜ ਇਸ ਪ੍ਰੋਗਰਾਮ ਵਿੱਚ ਅਮਰਵੀਰ ਸਿੰਘ ਇਸ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼, ਜਿਵੇਂ ਕਿ ਪਿਛਲੇ ਮਹੀਨਿਆਂ ਦੇ ਵਿੱਚ ਅਸੀਂ ਦੇਖਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇੰਡੀਆ ਦੇ ਦੌਰੇ 'ਤੇ ਗਏ ਆ, ਪੰਜਾਬ ਗਏ ਆ, ਦਰਬਾਰ ਸਾਹਿਬ ਉਹਨਾਂ ਨੇ ਜਾ ਕੇ ਮੱਥਾ ਟੇਕਿਆ, ਤਾਂ ਜਿਸ ਹਿਸਾਬ ਦਾ ਵਰਤਾਰਾ ਭਾਰਤ ਸਰਕਾਰ ਵੱਲੋਂ ਕੀਤਾ ਗਿਆ ਸਿੱਖ ਡਾਇਸਪੋਰਾ ਦੀਆਂ ਐਕਟੀਵਿਟੀਜ਼ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਜਿਹੜਾ ਸਿੱਖ ਨੈਸ਼ਨਲਿਜ਼ਮ ਦਾ ਏਜੰਡਾ ਹੈਗਾ ਉਹਨੂੰ ਕਿਤੇ ਨਾ ਕਿਤੇ ਦਬਾਉਣ ਦੀ ਜਾਂ ਇੱਕ ਵੱਖਵਾਦ ਦੇ ਅੱਤਵਾਦ ਦੇ ਨੈਰੇਟਿਵ ਦੇ ਵਿੱਚ ਪੇਸ਼ ਕਰਨ ਦੀ ਜਿਹੜੀ ਕੋਸ਼ਿਸ਼ ਸੀ ਉਸ ਨੂੰ ਮੁੱਖ ਰੱਖਦਿਆਂ ਹੋਇਆ ਇਹ ਸਾਰਾ ਜਿਹੜਾ ਐਪੀਸੋਡ ਹੈ ਸਾਡੇ ਸਾਹਮਣੇ ਹੈ। ਸੋ ਉਸੇ ਕੰਟੈਕਸਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਹੁਣ ਖਾਲਸਾ ਸਾਜਣਾ ਦਿਵਸ ਮੌਕੇ ਅਮਰੀਕਾ ਕੈਨੇਡਾ ਦੇ ਵਿੱਚ ਥਾਂ ਥਾਈਂ ਜਿਹੜੇ ਨਗਰ ਕੀਰਤਨ ਹੋਏ ਨੇ, ਇੱਥੇ ਜਿੱਥੇ ਇੱਕ ਪਾਸੇ ਭਾਰਤ ਸਰਕਾਰ ਵੱਲੋਂ ਜਿਹੜਾ ਪ੍ਰੋਪੇਗੈਂਡਾ ਹੈਗਾ ਸਿੱਖ ਨੈਸ਼ਨਲਿਜ਼ਮ ਨੂੰ ਅੱਤਵਾਦ ਦੇ ਨਾਲ ਜੋੜ ਕੇ ਪੇਸ਼ ਕਰਨ ਦਾ ਜਿੱਥੇ ਉਹ ਨਿਰੰਤਰ ਜਾਰੀ ਹੈ, ਉੱਥੇ ਹੀ ਇਹਨਾਂ ਇਸ ਪ੍ਰੋਪੇਗੈਂਡੇ ਦਾ ਪ੍ਰਭਾਵ ਕੀ ਪਿਆ ਇਹਨਾਂ ਨਗਰ ਕੀਰਤਨਾਂ ਦੇ ਜਾਂ ਇੱਥੋਂ ਦੀ ਜਿਹੜੀ ਲੋਕਲ ਪੋਲੀਟੀਸ਼ੀਅਨਸ ਹੈਗੇ ਆ ਅਮਰੀਕਾ ਦੇ ਹੋਣ ਜਾਂ ਕੈਨੇਡਾ ਦੇ ਹੋਣ। ਸੋ ਅੱਜ ਅਸੀਂ ਖਾਸ ਤੌਰ 'ਤੇ ਕੈਨੇਡੀਅਨ ਕੰਟੈਕਸਟ ਦੇ ਵਿੱਚ ਗੱਲਬਾਤ ਕਰਾਂਗੇ, ਖਾਸ ਤੌਰ 'ਤੇ ਟੋਰਾਂਟੋ ਦੇ ਜਿਹੜੇ ਨਗਰ ਕੀਰਤਨ ਲੰਘੇ ਵੀਕਐਂਡ ਉੱਥੇ ਹੋਇਆ, ਸੋ ਉਸ ਬਾਰੇ ਵੀ ਜਿੱਥੇ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮਾਹੌਲ ਉੱਥੇ ਕਿਵੇਂ ਦਾ ਰਿਹਾ। ਸੋ ਇਸ ਪਿਛੋਕੜ ਦੇ ਵਿੱਚ ਵੀ ਦੇਖਾਂਗੇ ਕਿ ਕੀ ਜਿਹੜੀ ਲੋਕਲ ਸਿਆਸਤ ਹੈਗੀ ਹੈ ਖਾਸ ਤੌਰ 'ਤੇ ਸਿੱਖਾਂ ਦੀ ਤੇ ਜਿਹੜੀ ਇੱਥੋਂ ਦੀ ਸਿਆਸਤ ਹੈਗੀ ਹੈ ਉਹਦੇ ਵਿੱਚ ਕੀ ਕੋਈ ਤਬਦੀਲੀ ਆਈ ਹੈ ਜਾਂ ਨਹੀਂ। ਸੋ ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਟੋਰਾਂਟੋ ਤੋਂ ਮੀਡੀਆ ਪਰਸਨੈਲਿਟੀ ਸਰਦਾਰ ਸੁਖਦੇਵ ਸਿੰਘ ਗਿੱਲ ਫੋਨ ਲਾਈਨ 'ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਸੁਖਦੇਵ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਅਮਰਵੀਰ ਸਿੰਘ ਜੀ ਤੇ ਜਿੰਨੇ ਵੀ ਟੀਵੀ 84 ਦੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਦੇਵ ਸਿੰਘ ਜੀ, ਸ਼ੁਰੂਆਤ ਨਗਰ ਕੀਰਤਨ ਤੋਂ ਕਰੀਏ। ਜਿਵੇਂ ਮੈਂ ਗੱਲ ਕੀਤੀ ਹੈ ਕਿ ਇੱਕ ਪਿਛੋਕੜ ਹੈਗਾ ਜਦੋਂ ਅਸੀਂ ਕੈਨੇਡਾ ਦੀ ਸਿਆਸਤ ਦੇਖਦੇ ਹਾਂ ਜਾਂ ਸਿੱਖਾਂ ਦਾ ਪਿਛੋਕੜ ਦੇਖਦੇ ਹਾਂ ਪਿਛਲੇ ਕੁਝ ਮਹੀਨਿਆਂ ਦੇ ਕੰਟੈਕਸਟ ਦੇ ਵਿੱਚ ਜੇ ਅਸੀਂ ਦੇਖਣਾ ਹੋਵੇ ਤਾਂ ਕਿਵੇਂ ਦਾ ਮਾਹੌਲ ਸੀ ਨਗਰ ਕੀਰਤਨ ਦੇ ਵਿੱਚ, ਕਿੱਦਾਂ ਦਾ ਮਾਹੌਲ ਦੇਖਣ ਨੂੰ ਬਣਿਆ ਤੇ ਖਾਸ ਤੌਰ 'ਤੇ ਜਦੋਂ ਅਸੀਂ ਇੰਡੀਅਨ ਪ੍ਰੋਪੇਗੈਂਡਾ ਦੀ ਗੱਲ ਕਰਦੇ ਹਾਂ ਕੀ ਉਹਦਾ ਪ੍ਰਭਾਵ ਇਹਨਾਂ ਨਗਰ ਕੀਰਤਨਾਂ ਦੇ ਵਿੱਚ ਦੇਖਣ ਨੂੰ ਮਿਲਿਆ? ਦੇਖੋ, ਪਹਿਲੀ ਗੱਲ ਤੇ ਹੈ ਕਿ ਖਾਲਸਾ ਪੰਥ ਦੀ ਆਪਣੀ ਹੋਂਦ ਹਸਤੀ ਆ, ਮੀਰੀ ਪੀਰੀ ਦਾ ਕੰਸੈਪਟ ਆ, ਸਿੱਖ ਇੱਕ ਵੱਖਰੀ ਕੌਮ ਆ, ਵੱਖਰਾ ਧਰਮ ਆ ਤੇ ਸਾਡੀ ਇੱਕ ਵੱਖਰੀ ਪਹਿਚਾਣ ਆ ਤੇ ਸਾਨੂੰ ਇਸ ਤੇ ਬੜਾ ਮਾਣ ਹੈ। ਜਿੰਨੇ ਵੀ ਪੋਲੀਟੀਸ਼ੀਅਨ ਆਉਂਦੇ ਨੇ ਉਹ ਵੀ ਮਾਣ ਮਹਿਸੂਸ ਕਰਦੇ ਨੇ ਤੇ ਜਿੱਥੇ ਅਸੀਂ ਮੀਰੀ ਤੇ ਪੀਰੀ ਦੀ ਗੱਲ ਕਰਦੇ ਹਾਂ, ਸੰਗਤ ਤੇ ਪੰਗਤ ਆ, ਖਾਲਸੇ ਦੇ ਠਾਠਾ ਮਾਰਦੇ ਆ, ਇਕੱਠ ਨੇ, ਇਹ ਸਭ ਨੂੰ ਪ੍ਰਭਾਵਿਤ ਕਰਦੇ ਨੇ। ਕਿ ਦੇਖੋ ਇਹਨਾਂ ਦੇਸ਼ਾਂ ਦੇ ਵਿੱਚ ਬੜੀ ਲੌਂਗ ਵਿੰਟਰ ਹੁੰਦੀ ਹੈ ਜਦੋਂ ਅਸੀਂ ਜਿਹੜਾ ਅਪ੍ਰੈਲ ਦਾ ਮਹੀਨਾ ਖਾਸ ਕਰਕੇ ਅਪ੍ਰੈਲ ਦੇ ਐਂਡ ਵਾਲੇ ਜਿਹੜੇ ਦਿਨ ਨੇ ਤੇ ਇਸ ਲਾਸਟ ਜਿਹੜਾ ਐਤਵਾਰ ਹੁੰਦਾ ਉੱਥੇ ਟੋਰਾਂਟੋ ਡਾਊਨਟਾਊਨ ਵਿੱਚ ਨਗਰ ਕੀਰਤਨ ਹੁੰਦਾ ਤੇ ਇਹ ਇਸ ਵਾਰੀ ਟੋਰਾਂਟੋ ਡਾਊਨਟਾਊਨ ਵਾਲਾ ਨਗਰ ਕੀਰਤਨ 40ਵਾਂ ਨਗਰ ਕੀਰਤਨ ਸੀ। ਸੋ ਇਸ ਨਗਰ ਕੀਰਤਨ ਦੀ ਇਹ ਵੀ ਆਪਣੇ ਆਪ ਵਿੱਚ ਕਹਿ ਲਓ ਵੀ ਇਹਦੀ ਅਹਿਮੀਅਤ ਹੈ। ਸੋ ਟੋਰਾਂਟੋ ਡਾਊਨਟਾਊਨ ਦੀ ਆਪਾਂ ਗੱਲ ਕਰੀਏ ਤੇ ਟੋਰਾਂਟੋ ਕੈਨੇਡਾ ਦਾ ਸਭ ਤੋਂ ਵੱਡਾ ਸ਼ਹਿਰ ਆ, ਫਾਈਨੈਂਸ਼ੀਅਲ ਡਿਸਟ੍ਰਿਕਟ ਹੈ, ਸਾਡੇ ਅੰਟਾਰੀਓ ਦੀ ਰਾਜਧਾਨੀ ਹੈ ਤੇ ਉਹ ਇੱਥੋਂ ਜਿਹੜੀ ਪੋਲੀਟਿਕਸ ਆ ਬਹੁਤ ਕਹਿ ਲਓ ਸਭ ਨੂੰ ਪ੍ਰਭਾਵਿਤ ਕਰਦੀ ਹੈ। ਇੰਟਰਨੈਸ਼ਨਲ ਲੈਵਲ ਦਾ ਸਿਟੀ ਹੈ। ਇੱਥੇ ਜਦੋਂ ਨਗਰ ਕੀਰਤਨ ਪਿਛਲੇ ਸਾਲ ਹੋਇਆ ਸੀ ਤੁਸੀਂ ਉਹਦੀ ਵੀ ਥੋੜ੍ਹੀ ਗੱਲ ਕੀਤੀ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਆਪਣੀ ਸਾਰੀ ਟੀਮ ਦੇ ਨਾਲ ਆਏ ਤਾਂ ਉਹਨਾਂ ਨੇ ਜੀ ਇਹ ਖਾਲਸਾ ਨਗਰ ਕੀਰਤਨ ਤੇ ਚੱਲ ਗਏ, ਇੱਦਾਂ ਹੋ ਗਿਆ, ਇਸ ਤਰ੍ਹਾਂ ਹੋ ਗਿਆ। ਹਿੰਦੁਸਤਾਨ ਟਾਈਮਜ਼ ਨੇ ਵੀ ਖਬਰਾਂ ਲਾਈਆਂ ਤੇ ਜਿਹੜੇ ਉਹ ਝੰਡੇ ਦਿਖਾਏ ਗਏ ਸਨ ਉਹ ਤਾਂ ਵੈਸੇ ਮੋਟਰਸਾਈਕਲ ਵਾਲੇ ਸੀ। ਹਾਂਜੀ, ਉਹਨਾਂ ਨੇ ਮੋਟਰਸਾਈਕਲ ਵਾਲੇ ਝੰਡਿਆਂ ਨੂੰ ਖਾਲਸਾ ਨਾਲ ਜੋੜ ਦਿੱਤਾ। ਵੈਸੇ ਜਿਹੜਾ ਦੁਸ਼ਮਣ ਹੈ ਸਿੱਖਾਂ ਦਾ ਸਿਸਟਮ ਹੈ ਉਹਨਾਂ ਨੂੰ ਹਰ ਸਿੱਖ ਵਿੱਚੋਂ ਖਾਲਸਾ ਨਜ਼ਰ ਆਉਂਦਾ ਤੇ ਉਹਨਾਂ ਨੂੰ ਪਤਾ ਕਿ ਸਿੱਖ ਕੌਮ ਨੇ ਇੱਕ ਨਾ ਇੱਕ ਦਿਨ ਆਪਣੇ ਰਾਜ ਦੀ ਪ੍ਰਾਪਤੀ ਕਰਨੀ ਹੈ ਕਿਉਂਕਿ ਸਿੱਖ ਕੌਮ, ਸਿੱਖ ਨੇਸ਼ਨ ਉਹ ਨੇਸ਼ਨ ਹੈ ਜਿਹੜੇ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਆਪਾਂ ਗੱਲ ਕਰੀਏ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਪਾਤਸ਼ਾਹ ਬਾਬਰ ਨੂੰ ਜਾਬਰ ਕਹਿਣ ਦੀ ਜ਼ਰੂਰਤ ਰੱਖਦੇ ਨੇ। ਪੰਜਵੇਂ ਪਾਤਸ਼ਾਹ ਜਿਹੜੇ ਕਿ ਜਿਨ੍ਹਾਂ ਨੇ ਖੁਦ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕੀਤੀ, ਰਚੀ ਤੇ ਜਦੋਂ ਪਹਿਲੀ ਵਾਰੀ ਪ੍ਰਕਾਸ਼ ਹੁੰਦਾ ਤੇ
ਉਹ ਖੁਦ ਸੰਗਤ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਦੇ ਨੇ। ਉਹ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਅੱਗੇ, ਅਕਾਲ ਪੁਰਖ ਅੱਗੇ, ਗੁਰੂ ਦੀ ਬਾਣੀ ਅੱਗੇ ਝੁਕੇ, ਦੁਨੀਆ ਦੇ ਕਿਸੇ ਬਾਦਸ਼ਾਹ ਅੱਗੇ ਨਹੀਂ ਝੁਕੇ। ਸੋ ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲਨਾ ਕਬੂ ਡੋਲੇ। ਸਾਡੇ ਲਈ ਜਿੱਥੇ ਅਸੀਂ ਅਕਾਲ ਤਖ਼ਤ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਪੀਰੀ ਦਾ ਝੰਡਾ ਉਹ ਉੱਚਾ ਹੈ, ਮੀਰੀ ਦਾ ਅਕਾਲ ਤਖ਼ਤ ਵੱਲੋਂ ਨੀਵਾਂ ਹੈ। ਸਾਡੀ ਰਾਜਨੀਤੀ ਜਿਹੜੀ ਰਾਜ ਕਰੇਗਾ, ਖਾਲਸਾ ਦੀ ਰਾਜਨੀਤੀ ਨਾਲ ਚੱਲਦੀ ਹੈ ਜੀ। ਤੁਸੀਂ ਇਹ ਵੀ ਕੀਤਾ ਕਿ ਕੋਈ ਫਰਕ ਪਿਆ, ਫਰਕ ਕੁਝ ਨਹੀਂ ਪਿਆ। ਪਿਛਲੇ ਸਾਲ ਦੀ ਤਰ੍ਹਾਂ ਜਿਹੜੇ ਨਗਰ ਕੀਰਤਨ ਹੋਏ ਨੇ, ਇੱਥੇ ਖਾਲਿਸਤਾਨ ਦੀ ਗੱਲ ਵੀ ਹੋਈ ਆ, ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਗੱਲਾਂ ਬਾਤਾਂ ਹੋਈਆਂ ਨੇ। ਇਹ ਮੈਂ ਹਜੇ ਟੋਰਾਂਟੋ ਨਗਰ ਕੀਰਤਨ ਦੀ ਗੱਲਬਾਤ ਕਰ ਰਿਹਾ। ਹਾਂਜੀ, ਤੇ ਜਿੱਥੇ CNE ਸਾਡੇ ਇੱਥੇ ਨੈਸ਼ਨਲ ਐਗਜ਼ੀਬਿਸ਼ਨ ਪਲੇਸ ਆ, ਬਹੁਤ ਵੱਡਾ ਹਾਲ ਆ, ਐਤਕੀ ਥੋੜਾ ਚੇਂਜ ਹੋਇਆ ਸੀ ਕਿਸੇ ਕਾਰਨ ਕਰਕੇ, ਉਹ ਹੋਰ ਵੱਡਾ ਹਾਲ ਮਿਲ ਗਿਆ ਜਿੱਥੇ ਉਹ ਨਗਰ ਕੀਰਤਨ ਸਵੇਰੇ ਦੀਵਾਨ ਸਜਦੇ ਨੇ, ਉੱਥੇ ਖਾਲਿਸਤਾਨ ਦੇ ਬੈਨਰ ਲੱਗੇ ਹੋਏ ਸੀ। ਹਾਂਜੀ, ਤੁਸੀਂ ਦੇਖਦੇ ਆ ਕਿ ਇਹ ਖਾਲਸੇ ਪੰਥ ਦਾ ਸਾਜਣਾ ਦਿਵਸ ਹੈ। ਤਾਂ ਹਰ ਵਰਗ ਦੇ ਲੋਕ, ਸਿੱਖੀ, ਸਿਦਕ ਤੇ ਗੁਰੂ ਤੇ ਭਰੋਸਾ ਰੱਖਣ ਵਾਲੇ, ਬੇਸ਼ੱਕ ਉਹ ਕਿਸੇ ਕਾਰਨ ਕਰਕੇ ਅਜੇ ਅੰਮ੍ਰਿਤ ਨਹੀਂ ਛਕਿਆ ਜਾਂ ਸਿੱਖੀ ਬਾਣੀ 'ਚ ਨਹੀਂ, ਬਹੁਤ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚਦੇ ਨੇ, ਤਕਰੀਬਨ ਲੱਖ ਦੇ ਕਰੀਬ ਆਪਾਂ ਕਹਿ ਸਕਦੇ ਹਾਂ। ਟੋਰਾਂਟੋ ਵਿੱਚ ਸੀਗੇ। ਹਾਂਜੀ, ਸੋ ਸਵੇਰੇ 1 ਵਜੇ ਅਰਦਾਸ ਹੁੰਦੀ, ਨਗਰ ਕੀਰਤਨ ਚੱਲਦਾ ਤੇ 3:30 ਵਾਲੇ ਸਿਟੀ ਹਾਲ ਪਹੁੰਚਦਾ, ਖਾਲਸੇ ਪੰਥ ਦੇ ਜਕਾਰੇ ਗੂੰਜਦੇ ਨੇ। ਸੋ ਸਤਿਨਾਮ ਵਾਹਿਗੁਰੂ ਕੀਰਤਨ ਹੋ ਰਿਹਾ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਸੰਗਤਾਂ ਪਹੁੰਚਦੇ ਨੇ। ਹਾਂਜੀ, ਸੋ ਉੱਥੇ ਜਿਹੜੇ ਲਿਬਰਲ ਪਾਰਟੀ ਦੇ ਮਿਨਿਸਟਰ ਵੀ ਆਏ, NDP ਦੇ ਨੇਤਾ ਜਗਮੀਤ ਸਿੰਘ ਵੀ ਆਏ, PC ਪਾਰਟੀ ਦੇ ਵੀ ਆਏ, ਸਾਡੇ ਅੰਟਾਰੀਓ ਦੇ ਜਿਹੜੇ ਇੱਥੇ ਪ੍ਰੀਮੀਅਰ ਨੇ, ਹਾਂਜੀ, ਤਿੰਨੇ ਪਾਰਟੀਆਂ ਦੇ ਨੇਤਾ ਉਹ ਵੀ ਉੱਥੇ ਪਹੁੰਚੇ। ਸੋ ਬੇਸ਼ੱਕ ਮੈਂ ਇਹ ਵੀ ਗੱਲ ਕਹਿੰਦਾ ਵੀ ਉਸ ਟੋਰਾਂਟੋ ਨਗਰ ਕੀਰਤਨ ਤੇ ਖਾਲਿਸਤਾਨ ਦਾ ਬੈਨਰ ਨਹੀਂ ਸੀ ਲੱਗਾ ਹੋਇਆ, ਪਰ ਝੰਡੇ ਆਦਿ ਵਾਲੇ ਸੀਗੇ। ਹਾਂਜੀ, ਬਾਕੀ ਇੱਕ ਮੈਂ ਹੋਰ ਗੱਲ ਵਿੱਚ ਇਹਦੇ ਐਡ ਕਰਨੀ ਚਾਹੁੰਦਾ, ਤੇ ਜਿਹੜੀ ਨਗਰ ਕੀਰਤਨ ਡਾਲਟਨ ਵਾਲਾ ਹੈ, ਉਹਦੀ ਪ੍ਰੈਸ ਰਿਲੀਜ਼ ਵਿੱਚ ਜਿੱਥੇ ਖਾਲਸੇ ਪੰਥ ਦੇ ਇਸ਼ੂਜ਼ ਦੀ ਵੱਖ-ਵੱਖ ਇਸ਼ੂ ਤੇ ਗੱਲਬਾਤ ਕੀਤੀ ਗਈ, ਉੱਥੇ 34 ਸਾਲ ਤੋਂ ਹੋ ਰਹੀਆਂ ਸਿੱਖਾਂ ਨਾਲ ਵਧੀਕੀਆਂ, ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਹੈ। ਉਸ ਤੋਂ ਬਿਨਾਂ ਜੂਨ 84 ਵਿੱਚ ਮੈਸਕਰ ਆਫ 16 ਦਿੱਲੀ ਦੀ ਗੱਲ ਚੱਲਦੀ ਹੈ। ਜੀ, ਸੋ ਰੀਸੈਂਟਲੀ ਕੋਰਟ ਇਨ ਇੰਡੀਆ ਹੈਵ ਪਨਿਸ਼ਡ ਜਿਹੜੇ ਆਪਣੇ ਕੋਈ ਜਿਹੜਾ ਬਲੈਕ ਡੀਅਰ ਸੀ, ਕਾਲੇ ਹਿਰਨ ਦੇ ਕਾਰਨ ਕਿਸੇ ਨੂੰ ਸਜ਼ਾ ਮਿਲਦੀ ਹੈ ਤੇ 1984 ਤੇ ਕਾਤਲ ਨੂੰ ਸਜ਼ਾ ਨਹੀਂ ਮਿਲਦੀ। ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜਾ ਸਿੱਖਾਂ ਦੇ ਨਾਲ ਹੋ ਰਹੀਆਂ ਲਗਾਤਾਰ ਵਧੀਕੀਆਂ, ਹਾਂਜੀ, ਸਿੱਖਾਂ ਨੂੰ ਸਿੱਖ ਨਾ ਮੰਨਣਾ, injustice and non-recognition are some of the factors that Sikhs are camping for their right to self-determination. So ਸਿੱਖ ਆਪਣੇ right to self-determination ਲਈ ਕੈਂਪਿੰਗ ਕਰ ਰਹੇ ਹਨ। ਜੀ, ਬਾਕੀ ਜਿਹੜਾ ਸਾਡੇ ਘਟਨਾ ਵਾਪਰੀ ਸੀ ਸਾਡੇ ਟੋਰਾਂਟੋ ਦੇ ਵਿੱਚ, ਇੱਕ ਵੈਨ ਵਾਲੇ ਨੇ 10 ਵਿਅਕਤੀਆਂ ਤੇ ਲੇਡੀਜ਼ ਵੀ ਸਨ, ਉਹਨਾਂ ਤੇ ਵੈਨ ਚੜਾ ਦਿੱਤੀ ਸੀ ਅਤੇ ਇੱਕ ਸਸਕੈਚੁਅਨ ਦੇ ਵਿੱਚ ਭਾਣਾ ਵਰਤਿਆ, ਉਹਦੇ ਲਈ ਵੀ ਇਹ ਵਿੱਚ ਮੈਂਸ਼ਨ ਕੀਤਾ ਗਿਆ, ਉਹਦੇ ਲਈ $21,000 ਵੀ ਦਿੱਤਾ ਗਿਆ। ਜੀ, ਸੋ ਅਸੀਂ ਇੱਥੇ ਹਰ ਕੰਮ ਵਿੱਚ ਸ਼ਾਮਲ ਹੁੰਦੇ ਆ। ਸੋ ਇਹ ਤਾਂ ਸਾਡੀ ਬੜੀ ਵੱਡੀ ਵਿਲੱਖਣਤਾ ਹੈ। ਐਵੇਂ ਸਰਕਾਰਾਂ ਨੂੰ ਵਹਿਮ ਆ, ਭਰਮ ਆ, ਕੋਈ ਫਰਕ ਨਹੀਂ ਪਿਆ। ਹਾਂ, PM ਸਾਹਿਬ ਬਾਅਦ ਵਿੱਚ ਕਿਉਂਕਿ ਸੇਮ ਡੇ ਸੀ ਜਿਹੜਾ ਉੱਥੇ ਮੈਮੋਰੀਅਲ ਸਰਵਿਸ ਸੀ, ਉੱਥੇ ਆਏ ਸੀ। ਇਸ ਵਾਰੀ ਉਹ ਟੋਰਾਂਟੋ ਨਗਰ ਕੀਰਤਨ ਤੇ ਨਹੀਂ ਆਏ, ਪਰ ਸਰਕਾਰ ਦਾ ਕੋਈ ਅਸਰ ਨਹੀਂ। ਤਾਂ ਪਿੱਛੇ ਜੇ ਤੁਸੀਂ ਸ਼ਾਇਦ ਇੱਕ ਵੀਡੀਓ ਵਿੱਚ ਜਸਟਿਨ ਟਰੂਡੋ ਸਾਹਿਬ ਦਾ ਮੈਸੇਜ ਸੁਣਿਆ ਹੋਣਾ ਕਿ no matter what happen, ਜਾਂ ਲੋਕੀ ਤੁਹਾਡੇ ਬਾਰੇ ਕੀ ਸੋਚਦੇ ਨੇ, ਪਰ ਤੁਸੀਂ ਆਪਣੇ ਆਪ ਸਟਰੋਂਗ ਰਹੋ। ਸੋ ਇੱਥੇ ਇੰਨਾ ਫਰਕ ਨਹੀਂ ਪੈਂਦਾ। ਸਰਕਾਰੀ ਪ੍ਰੋਪੇਗੈਂਡਾ, ਸਰਕਾਰੀ ਮਸ਼ੀਨਰੀ, ਸਰਕਾਰੀ ਮੀਡੀਆ ਸਿੱਖਾਂ ਦੇ ਹੱਕ ਵਿੱਚ ਗੱਲ ਕਰਨ ਨੂੰ ਤਿਆਰ ਨਹੀਂ ਹੈ। ਹੁਣ ਮੈਂ ਤੁਹਾਨੂੰ ਥੋੜੀ ਜਿਹੀ ਜਿਹੜਾ ਇਸ ਪਿਛਲੇ ਹਫ਼ਤੇ 6 ਮਈ ਨੂੰ ਨਗਰ ਕੀਰਤਨ ਹੋਇਆ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ, ਪਹਿਲਾਂ ਸੀਗਾ ਅੰਟਾਰੀਓ ਸਿੱਖ ਸੰਗਤ ਗੁਰਦੁਆਰਾ ਕੌਂਸਲ ਵੱਲੋਂ। ਹਾਂਜੀ, ਉਹ ਵੀ ਹਰ ਸਾਲ ਹੁੰਦਾ ਡਾਊਨਟਾਊਨ ਦੇ ਵਿੱਚ। ਉਸ ਤੋਂ ਬਾਅਦ ਫਿਰ ਅਗਲੇ ਜਿਹੜਾ ਹੁੰਦਾ ਐਤਵਾਰ, ਉਦੋਂ ਫਿਰ ਇੱਥੇ ਸਾਡੇ ਮਾਲਟਨ ਗੁਰਦੁਆਰਾ ਸਾਹਿਬ ਤੋਂ ਲੈ ਕੇ ਮਿਸਾਗਾ ਵਿੱਚ ਹੈ, ਤੇ ਫਿਰ ਉੱਥੋਂ ਜਿਹੜੇ ਦੀਵਾਨ ਸਜਦੇ ਨੇ 1 ਵਜੇ ਨਗਰ ਕੀਰਤਨ ਰਵਾਨਾ ਹੁੰਦਾ। ਫਿਰ ਹੈਵੀਟਨ ਫਿੰਚ ਅੰਬਰਵੁੱਡ ਤੋਂ ਹੁੰਦਾ ਹੋਇਆ ਸਾਡੇ ਇੱਥੇ ਸਿੱਖ ਸਪੱਚੇ ਗੁਰਦੁਆਰਾ ਸਾਹਿਬ ਵਿੱਚ ਪਹੁੰਚਦਾ। ਸੋ ਇਸ ਗੁਰਦੁਆਰਾ ਸਾਹਿਬ ਵਿੱਚ ਵੀ ਬਹੁਤ ਵੱਡੀ ਗਿਣਤੀ 'ਚ, ਕਿਉਂਕਿ ਸਾਡੇ ਲੋਕਲ ਸੰਗਤ ਇੱਥੇ ਬਹੁਤ ਹੁੰਦੀ ਆ, ਡਾਊਨਟਾਊਨ ਨਾਲ ਵੀ ਵੱਧ ਸੰਗਤ ਸੀ। ਇੱਥੇ ਵੀ ਜਿਹੜੇ ਖਾਲਿਸਤਾਨ ਦੇ ਫਲੋਟ, ਖਾਲਿਸਤਾਨ ਦੀ ਸੁਰ ਕਹਿਣਾ ਬਹੁਤ ਭਾਰੀ ਰਹੀ ਹੈ। ਇੱਥੇ ਮਤੇ ਵੀ ਹਨ ਜਿਹੜੇ ਮੈਂ ਤੁਹਾਡੇ ਨਾਲ ਬਹੁਤ ਸਾਂਝੇ ਕਰਨਾ ਚਾਹੁੰਦਾ। ਖਾਲਿਸਤਾਨ ਦੀ ਗੱਲਬਾਤ ਵੀ ਹੋਈ ਹੈ, ਤੇ ਇੱਥੇ ਬੀਬੀ ਪ੍ਰੀਤਮ ਕੌਰ ਜਿਹੜੇ ਕਿ ਸੰਤ ਭਿੰਡਰਾਂ ਵਾਲਿਆਂ ਦੇ PA ਸਰਦਾਰ ਰਿਸ਼ਪਾਲ ਸਿੰਘ ਜੀ ਸਨ, ਉਹਨਾਂ ਦੇ ਧਰਮ ਪਤਨੀ ਇੱਥੇ ਪਹੁੰਚੇ, ਜਿਨ੍ਹਾਂ ਦੇ 18 ਦਿਨਾਂ ਦਾ ਬੱਚਾ ਉਹਨਾਂ ਦੀ ਗੋਦ ਵਿੱਚ ਸ਼ਹੀਦ ਹੁੰਦਾ, ਉਹਨਾਂ ਦਾ ਪਤੀ ਸ਼ਹੀਦ ਹੁੰਦਾ, ਉਹਨਾਂ ਦੇ 3
ਫੈਮਿਲੀ ਦੇ ਮੈਂਬਰ ਭਰਾ ਸ਼ਹੀਦ ਹੁੰਦੇ ਨੇ, ਉਹਨਾਂ ਦਾ ਮਾਣ ਸਨਮਾਨ ਕੀਤਾ ਗਿਆ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭਤੀਜੇ ਦਾ ਮਾਣ ਸਨਮਾਨ ਕੀਤਾ ਗਿਆ। ਤੇ ਇਸ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਡਾਕਟਰ ਮਨੀਸ਼ਾ ਵੰਗਰ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਤੇ ਇੱਥੇ ਜਿਹੜੇ 1978 ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਇੱਕ ਸਪੈਸ਼ਲ ਫਲੋਟ ਲੱਗਾ ਹੋਇਆ ਸੀ ਹਾਂਜੀ, ਕਿਉਂਕਿ 1978 ਵਿੱਚ ਜਿਹੜੇ 13 ਸਿੰਘ ਸ਼ਹੀਦ ਹੋਏ ਸੀ ਉਹਨਾਂ ਨੂੰ 40 ਸਾਲ ਹੋ ਗਏ। ਤੇ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਫਲੋਟਸ ਇੱਥੇ ਲੱਗੇ ਹੋਏ ਸਨ, ਕਿਉਂਕਿ ਇੱਕ ਲੋਕਲ ਟਾਈਪ ਦਾ ਸੀ। ਜਿਹੜੀ ਸੰਗਤਾਂ ਦੀ ਗਿਣਤੀ ਆ ਦਿਨ ਬ ਦਿਨ ਜਾਣੀ ਆਪਾਂ ਕਹਿ ਸਕਦੇ ਹਾਂ ਕਿ ਹਰ ਸਾਲ ਵੱਧਦੀ ਹੈ। ਇਸ ਨਗਰ ਕੀਰਤਨ ਵਿੱਚ ਵੀ ਤਕਰੀਬਨ ਸਾਰੇ ਪੋਲੀਟੀਸ਼ੀਅਨ ਪਹੁੰਚੇ ਹੋਏ ਸਨ। ਇਹ ਠੀਕ ਹੈ ਕਿ ਮੀਡੀਆ ਕਈ ਵਾਰੀ ਕੋਰ ਦੀ ਲੰਘ ਜਾਂਦਾ, ਉਹਨਾਂ ਨੂੰ ਜਿਹੜੇ ਖਾਲਿਸਤਾਨ ਦੇ ਲੱਗੇ ਬੈਨਰ ਦਿਸਦੇ ਨਹੀਂ, ਜਾਂ ਉਹਨਾਂ ਨੂੰ ਜਿਹੜੇ ਝੰਡੇ ਨਹੀਂ ਦਿਸਦੇ, ਜਾਂ ਉਹਨਾਂ ਨੂੰ ਜਿਹੜੀ ਸਟੇਜ ਤੇ ਲੱਗਾ ਨਹੀਂ ਦਿਸਦਾ, ਜਾਂ ਉਹਨਾਂ ਨੂੰ ਪ੍ਰੈਸ ਰਿਲੀਜ਼ ਦੇ ਵਿੱਚ ਇਹ ਗੱਲ ਨਹੀਂ ਦਿਸਦੀ। ਦੂਜੀ ਗੱਲ ਇੱਕ ਮੈਂ ਹੋਰ ਕਰਨੀ ਚਾਹੁੰਦਾ, ਉਹ ਇਹ ਵੀ ਹੈ ਕਿ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ, ਜਿਹੜੀ ਮੀਰੀ ਤੇ ਪੀਰੀ ਦੇ ਕੰਸੈਪਟ ਦੀ ਰਾਜਨੀਤੀ ਹੈ ਉਹ ਆਪਣੇ ਅਮਰਵੀਰ ਸਿੰਘ ਜੀ ਇਹੀ ਹੈ ਕਿ ਰਾਜ ਕਰੇਗਾ ਖਾਲਸਾ। ਹਾਂਜੀ, ਖਾਲਿਸਤਾਨ ਦੀ ਗੱਲ ਹੈ, ਖਾਲਸਾ ਬਾਗੀ ਹੈ ਜਾਂ ਬਾਦਸ਼ਾਹ ਹੈ, ਖਾਲਸੇ ਦੀ ਇੱਕ ਖਾਲਸਾ ਸੋਵਰਨ ਹੈ। ਸਿੱਖ ਤੇ ਗੁਲਾਮੀ ਇਹਨਾਂ ਦਾ ਆਪਸ ਵਿੱਚ ਕੋਈ ਮੇਲ ਨਹੀਂ ਹੈ। ਸੋ ਇਹ ਵੱਖਰੀ ਗੱਲ ਹੈ ਕਿ ਜਦੋਂ ਤਾਂ ਕਹਿ ਲਓ ਕੋਈ ਬੰਦਾ ਕਾਂਗਰਸੀ ਹੈ, ਕੋਈ ਅਕਾਲੀ ਹੈ, ਕੋਈ ਬੀਜੇਪੀ ਅਕਾਲੀ ਗੱਠਜੋੜ ਵਾਲਾ, ਕੋਈ ਕਮਿਊਨਿਸਟ ਹੈ, ਕੋਈ ਨਾਸਤਕ ਹੈ, ਜਾਂ ਕੋਈ ਆਮ ਆਦਮੀ ਪਾਰਟੀ ਵਾਲਾ, ਜਾਂ ਬਾਹਰਲੀਆਂ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਹੈ। ਪੋਲੀਟੀਸ਼ੀਅਨਾਂ ਮਗਰ ਜਿਹਦੇ ਕੋਲ ਪਾਵਰ ਹੁੰਦੀ ਲੋਕੀ ਬਹੁਤ ਭੱਜਦੇ ਨੇ। ਗੁਰਬਾਣੀ ਦਾ ਵੀ ਫਰਮਾਨ ਹੈ, ਜਿਸ ਹੀ ਕੀ ਸਰਕਾਰ ਹੈ ਤੇ ਸਿੱਖੀ ਦਾ ਸਭ ਕੋਏ। ਸੋ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਉਹ ਰਾਜਨੀਤੀ ਤਾਂ ਨਜ਼ਰ ਆਉਂਦੀ ਹੈ, ਪਰ ਜਦੋਂ ਖਾਲਸੇ ਪੰਥ ਦੇ ਖਾਲਿਸਤਾਨ ਦੀ ਜਦੋਂ ਰਾਜ ਕਰੇਗਾ ਖਾਲਸਾ, ਖਾਲਸਾ ਰਾਜ ਦੀ ਗੱਲ ਚੱਲਦੀ ਹੈ, ਉਦੋਂ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਸਾਡੇ ਆਪਣੇ ਭਾਈਚਾਰੇ ਵਿੱਚ ਵੀ ਨੇ, ਉਦੋਂ ਉਹਨਾਂ ਨੂੰ ਪਤਾ ਨਹੀਂ ਕੀ ਪ੍ਰੋਬਲਮ ਪੈ ਜਾਂਦੀ ਹੈ। ਇਹ ਵੀ ਗੱਲ ਹੈ ਕਿ ਜਿਹੜੇ ਪ੍ਰਬੰਧਕ ਜਿਨ੍ਹਾਂ ਨੂੰ ਖਾਲਸੇ ਪੰਥ ਦਾ ਕੰਸੈਪਟ ਕਹਿ ਲਓ ਨਜ਼ਰ ਨਹੀਂ ਆਉਂਦਾ, ਜਾਂ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ, ਪਰ ਦੂਜੇ ਪਾਸੇ ਉਹਨਾਂ ਨੂੰ ਫਿਰ ਸਿੱਖਾਂ ਦੇ ਪ੍ਰਬੰਧਕੀ ਢਾਂਚੇ ਵਿੱਚ ਆਉਣ ਦੀ ਵੀ ਲੋੜ ਨਹੀਂ, ਕਿਉਂਕਿ ਮੇਰੇ ਖਿਆਲ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਾਰਥ ਅਮਰੀਕਾ ਦੇ ਜਿੰਨੇ ਵੀ ਨਗਰ ਕੀਰਤਨ ਸਨ ਉਹ ਸਿੱਖ ਰਾਜ ਨੂੰ, ਸਿੱਖ ਪੰਥ ਦੇ ਨਾਲ ਹੋ ਰਹੀਆਂ ਵਧੀਕੀਆਂ ਦੀ ਗੱਲ ਉਹਨਾਂ ਨੇ ਕੀਤੀ। ਉਹ ਖਾਲਿਸਤਾਨ ਨੂੰ ਸਮਰਪਿਤ ਸਨ। ਜਿਵੇਂ ਤੁਹਾਡੇ ਇੱਥੇ ਨਿਊਯਾਰਕ ਦੀ ਪਰੇਡ ਸੀ, ਸਾਰੀ ਦੀ ਆਪਾਂ ਗੱਲ ਕਰ ਸਕਦੇ ਹਾਂ। ਹੋਰ ਬਹੁਤ ਸਾਰੇ ਸਾਡੇ ਇੱਥੇ ਲੋਕਲ ਸ਼ਹਿਰਾਂ 'ਚ ਹੋਣੀਆਂ, ਮੌਂਟਰੀਅਲ 'ਚ ਹੋਣੀਆਂ। ਸਾਡੇ ਜੂਨ ਦੇ ਵਿੱਚ ਇੱਥੇ ਜਿਹੜਾ ਲੋਕਲ ਇੱਕ ਨਗਰ ਕੀਰਤਨ ਹੈ ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਤੋਂ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਤੱਕ ਹੋਣਾ ਬਰੈਂਪਟਨ ਵਿੱਚ, ਉਹ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਹੀ ਹੋਣਾ। ਉੱਥੇ ਵੀ ਖਾਲਿਸਤਾਨ ਦੀ ਗੱਲ ਹੋਣੀ ਹੈ। ਸੋ ਇਹ ਵੱਖਰੀ ਗੱਲ ਹੈ ਕਿ ਸਾਡੇ ਕੋਲ ਉਸ ਲੈਵਲ ਦਾ ਮੀਡੀਆ ਨਹੀਂ। ਸਾਨੂੰ ਹਰ ਸਮੇਂ ਗੁਰਦੁਆਰਾ ਸਾਹਿਬਾਨ ਵਿੱਚ ਵੀ, ਘਰਾਂ ਵਿੱਚ ਵੀ ਜਿਹੜੀ ਸੱਚੀ ਤੇ ਸੁੱਚੀ ਤੇ ਸਹੀ ਗੱਲ ਹੈ ਗੁਰੂ ਨਾਨਕ ਪਾਤਸ਼ਾਹ ਦੀ, ਕਿ ਜਿਹੜੀ ਮੇਰੀ ਤੇ ਪੀਰ ਦਾ ਕੰਸੈਪਟ ਹੈ, ਇੱਕ ਪੰਗਤ ਇੱਕ ਸੰਗਤ, ਉਹਨੂੰ ਲਗਾਤਾਰ ਪ੍ਰਚਾਰ ਦੇਣਾ ਚਾਹੀਦਾ। ਹਾਂਜੀ ਸੁਖਦੇਵ ਸਿੰਘ ਜੀ, ਬਹੁਤ ਵੱਡੀ ਹਾਂਜੀ ਜੀ ਜਿਵੇਂ ਤੁਸੀਂ ਓਵਰਆਲ ਸਾਰੀ ਜਿਹੜੀ ਗੱਲਬਾਤ ਹੈਗੀ ਹੈ ਮੁੱਖ ਤੌਰ ਤੇ ਟੋਰਾਂਟੋ ਦੇ ਹਵਾਲੇ ਨਾਲ ਜਿਹੜੇ ਨਗਰ ਕੀਰਤਨ ਹੋਏ ਆ ਉਹਨਾਂ ਦੇ ਵਿੱਚ ਜਿੱਦਾਂ ਦਾ ਮਾਹੌਲ ਸੀ ਤੁਸੀਂ ਡਿਸਕ੍ਰਾਈਬ ਕੀਤਾ, ਪਰ ਇੱਕ ਸਵਾਲ ਮੈਂ ਨੌਜਵਾਨਾਂ ਦੇ ਹਵਾਲੇ ਨਾਲ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ ਵੀ ਉਹ ਕਿਵੇਂ ਦਾ ਮਹਿਸੂਸ ਕਰਦੇ ਨੇ, ਖਾਸ ਤੌਰ ਤੇ ਜਿਵੇਂ ਇੰਡੀਅਨ ਪ੍ਰੋਪੇਗੈਂਡਾ ਇੱਕ ਪਾਸਿਓਂ ਚੱਲ ਰਿਹਾ ਹੈ, ਭਾਵੇਂ ਉਹ ਜਸਪਾਲ ਅਟਵਾਲ ਦੀ, ਜਸਟਿਨ ਟਰੂਡੋ ਦੀ ਸਾਰੀ ਕੰਟਰੋਵਰਸੀ ਦੇ ਹਵਾਲੇ ਦੇ ਨਾਲ ਗੱਲ ਕਰ ਲਓ, ਜਾਂ ਜਗਮੀਤ ਸਿੰਘ ਨੂੰ ਕਿਤੇ ਨਾ ਕਿਤੇ ਜਿਹੜੀ ਉਹਦੀ ਕੈਂਪੇਨ ਨੂੰ ਡੀਰੇਲ ਕਰਨ ਦੀ ਲਾਈਨ ਸੀਗੀ ਉਹ ਵੀ ਸਾਡੇ ਸਾਹਮਣੇ ਹੈਗੀ ਹੈ। ਸੋ ਇੱਥੇ ਕੀ ਉਹਨਾਂ ਨੇ ਮਹਿਸੂਸ ਕੀਤਾ ਵੀ ਜਿਹੜੀ ਵੱਖਰੇ ਰਾਜ ਦੀ ਗੱਲ ਹੈਗੀ ਹੈ ਉਹ ਨੀਵੀਂ ਸੁਰ ਦੇ ਵਿੱਚ ਹੁਣ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਇਹਦਾ ਵਿਰੋਧ ਹੋ ਰਿਹਾ ਹੈ, ਜਾਂ ਨੌਜਵਾਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਇੱਥੋਂ ਦੇ ਹੈਗੇ ਆ ਉਹਨਾਂ ਦੇ ਵਿੱਚ ਕਿਵੇਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ? ਜਿਹੜੇ ਸਾਰੇ ਨੌਜਵਾਨ ਜੀ ਉਹਨਾਂ ਨੂੰ ਤਾਂ ਇਸ ਗੱਲ ਦਾ ਪਤਾ ਹੈ। ਇੱਕ ਸਭ ਤੋਂ ਬੜੀ ਮਾੜੀ ਗੱਲ ਇਹ ਹੁੰਦੀ ਹੈ ਕਿ ਜਿਹੜਾ ਇਹ ਇੰਡੀਆ ਦਾ ਕਾਂਡ ਸੀ ਨਾ, ਉਹਨੂੰ ਫਿਰ ਮੱਲੋ ਮੱਲੀ ਖਾਲਿਸਤਾਨ ਨਾਲ ਜੋੜ ਦਿੰਦੇ ਨੇ, ਖਾਲਿਸਤਾਨੀ ਟੈਰਰਿਸਟ, ਖਾਲਿਸਤਾਨੀ ਠੱਗ, ਕਿਉਂਕਿ ਜਿਹੜੇ ਪੱਤਰਕਾਰ ਜਿਹੜੇ ਕਹਿ ਲਓ ਵਿਕੇ ਹੋਏ ਨੇ ਜਾਂ ਸਿਰਫ ਉਹਨਾਂ ਲਈ ਕੰਮ ਕਰਦੇ ਨੇ ਜਾਂ ਉਹਨਾਂ ਲਈ ਕੰਮ ਕਰਦੀਆਂ ਨੇ, ਉਹ ਜਿਹੜੀ ਖਾਲਿਸਤਾਨ ਦੀ ਗੱਲ, ਸਿੱਖ ਰੈਫਰੈਂਡਮ ਦੀ ਗੱਲ, ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ, ਸਿੱਖਾਂ ਦੀ ਗੱਲ ਬਿਲਕੁਲ ਭੁੱਲ ਜਾਂਦੇ ਨੇ। ਉਹ ਸਿੱਖਾਂ ਦੀ ਜਿਹੜੀ ਸ਼ਹਾਦਤ ਸ਼ਹੀਦੀ ਦਾ ਕੰਸੈਪਟ ਹੈ ਉਹਨੂੰ ਕਈ ਵਾਰੀ ਇਸਲਾਮ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ, ਕਈ ਵਾਰੀ ਉਹ ਸਿੱਖਾਂ ਨੂੰ ਜਹਾਦ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਸਭ ਤੋਂ ਵੱਡੇ ਅੱਤਵਾਦੀ ਤਾਂ ਇਸ ਵੇਲੇ
RSS ਸ਼ਿਵ ਸੈਨਾ ਵਾਲੇ ਨੇ, ਉਹ ਇਹਨਾਂ ਨੂੰ ਬਿਲਕੁਲ ਨਜ਼ਰ ਨਹੀਂ ਆਉਂਦੇ। ਸੌਦੇ ਸਾਧ ਦੀ ਗੱਲ ਕਰ ਲਈਏ, ਉਹਨਾਂ ਨੇ ਕਿੰਨੀਆਂ ਫੋਟੋਆਂ ਦੀਆਂ ਹਨ। ਦੂਜੇ ਪਾਸੇ ਆਪਾਂ ਦੇਖ ਸਕਦੇ ਹਾਂ ਕਿ ਆਸਾਰਾਮ, ਹਾਂਜੀ, ਇਹ ਵੀ ਬਲਾਤਕਾਰੀ ਨੇ, ਕਿੰਨੇ ਕਰਮ ਕੀਤੇ ਹੋਏ ਹਨ। ਮੋਦੀ ਦਾ ਇਹਦੇ ਨਾਲ ਕੀ ਲਿੰਕ ਹੈ? ਹੋਰ ਬਹੁਤ ਸਾਰੇ ਪੋਲੀਟੀਸ਼ੀਅਨ ਨੇ। ਆਪਾਂ ਕਹਿ ਸਕਦੇ ਹਾਂ ਕਿ ਘੱਟੋ ਘੱਟ 35-40% ਪੋਲੀਟੀਸ਼ੀਅਨ ਭਾਰਤ ਦੇ ਕਰਪਟ ਨੇ, ਕਰਪਟ ਮਾਈਂਡ ਆ, ਅਤੇ ਉਹਨਾਂ ਦੇ ਕਿਸੇ ਨਾ ਕਿਸੇ ਕੇਸ ਵਿੱਚ ਫਸੇ ਹੋਏ ਨੇ। ਪਰ ਸਿੱਖਾਂ ਦੇ ਕੋਲ ਕਹਿ ਲਓ ਸਹੀ ਮਾਇਨੇ ਵਿੱਚ ਉਸ ਲੈਵਲ ਦੀ ਲੀਡਰਸ਼ਿਪ ਨਹੀਂ ਹੈ। ਸਾਡੀ ਗਿਣਤੀ ਘੱਟ ਹੈ ਤੇ ਸਾਡੇ ਕੋਲ ਮੀਡੀਆ ਘੱਟ ਹੈ। ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਅਸੀਂ ਹੋਰ ਕੰਮਾਂ ਕਾਰਾਂ ਵਿੱਚ ਬੜਾ ਅੱਗੇ ਵੱਧਦੇ ਹਾਂ। ਕੋਈ ਕਹਿੰਦਾ ਮੈਂ ਟੀਚਰ ਬਣਨਾ, ਕੋਈ ਕਹਿੰਦਾ ਮੈਂ ਵਕੀਲ ਬਣਨਾ, ਕੋਈ ਆਪਣੇ ਬੱਚੇ ਨੂੰ ਡਾਕਟਰ ਬਣਾਉਣ ਦੀ ਕੋਸ਼ਿਸ਼ ਕਰਦਾ, ਪਰ ਮੀਡੀਆ ਵਿੱਚ ਕੋਈ ਜਿਹੜਾ ਸਿੱਖਾਂ ਦੇ ਐਕਟਿਵਿਸਟ ਬਣਨਾ ਔਰ ਬਣ ਕੇ ਕੰਮ ਕਰਨਾ, ਹਰ ਗੱਲ ਦਾ ਕਲਮ ਦਾ ਜਵਾਬ ਕਲਮ ਨਾਲ ਦੇਣ ਦੀ ਗੱਲਬਾਤ, ਜਾਂ ਫਿਰ ਮੀਡੀਆ ਦੇ ਵਿੱਚ ਹੁਣ ਭਾਵੇਂ ਸੋਸ਼ਲ ਮੀਡੀਆ ਹੈ, ਅਸੀਂ ਆਪਣੇ ਤੌਰ ਤੇ ਤਾਂ ਕੋਈ ਕੋਸ਼ਿਸ਼ ਕਰਦੇ ਹਾਂ, ਪਰ ਸੋਸ਼ਲ ਮੀਡੀਆ ਵਿੱਚ ਉਹ ਅਥੈਂਟਿਸਿਟੀ ਨਹੀਂ ਬਣਦੀ। ਇਹ ਖਬਰ ਸੱਚੀ ਹੈ ਕਿ ਸਹੀ ਹੈ ਕਿ ਝੂਠੀ ਹੈ, ਜਦ ਤੱਕ ਉਹਨੂੰ ਕਿਸੇ ਪਲੇਟਫਾਰਮ ਤੇ ਆਪਾਂ ਡਿਸਕਸ ਨਹੀਂ ਕਰ, ਜਿਹੜਾ ਕਿ ਕਹਿ ਲਓ ਜਿਹਦੀ ਅਕਾਊਂਟੇਬਿਲਿਟੀ ਰਿਸਪੋਂਸਿਬਿਲਿਟੀ ਹੋਵੇ। ਇੱਕ ਤਾਂ ਮੀਡੀਆ ਵਿੱਚ ਇਹ ਗੱਲਬਾਤ ਹੈ ਜੀ। ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਪ੍ਰਧਾਨ ਮੰਤਰੀ ਟੂਡੋ ਜਾਂਦੇ ਨੇ, ਕਿੰਨਾ ਵੱਡਾ ਵਾਵੇਲਾ ਖੜਾ ਕੀਤਾ ਗਿਆ। ਸਾਡੇ ਇੱਥੇ ਜਿਹੜੇ ਲੋਕਲ ਵੱਡੇ ਹੈਗੇ TV ਚੈਨਲ, ਉਹਨਾਂ ਵੱਲੋਂ ਖੜਾ ਕੀਤਾ ਗਿਆ। ਫਿਰ ਜਗਮੀਤ ਸਿੰਘ ਤੇ ਇਹ ਗੱਲ ਆਉਂਦੀ ਹੈ ਕਿ ਇਹ ਇੰਡੀਆ ਦੇ ਤਲਵਿੰਦਰ ਸਿੰਘ ਨੂੰ ਡਿਨਾਊਂਸ ਕਿਉਂ ਨਹੀਂ ਕਰਦਾ। ਹੁਣ ਦੇਖੋ, ਇਹ ਕਈ ਵਾਰੀ ਗੱਲ ਤਲਵਿੰਦਰ ਸਿੰਘ ਤੇ ਲੈ ਆਉਂਦੇ ਨੇ ਕਿ ਉਹ ਮਾਸਟਰ ਮਾਈਂਡ ਆ। ਹੋਣਾ ਤਾਂ ਇਹ ਚਾਹੀਦਾ ਕਿ ਜਿਹੜਾ ਸਭ ਤੋਂ ਵੱਡੇ ਮਾਸਟਰ ਮਾਈਂਡ ਨੇ ਭਾਰਤ ਦੀਆਂ ਏਜੰਸੀਆਂ, ਇੱਥੇ ਦਾ ਸਿਸਟਮ ਸੌਫਟ ਟਾਰਗੇਟ ਬੁੱਕ ਪੜ੍ਹ ਲੈਣੀ ਚਾਹੀਦੀ ਹੈ ਕਿ ਕਹਿ ਲਓ ਵੀ ਜਿਹੜੇ ਬੰਦੇ ਕੋਲ ਸਿਸਟਮ ਦੇ ਕੋਲ ਐਕਸੈਸ ਹੁੰਦਾ, ਉੱਥੇ ਜਾਣ ਦਾ, ਜਹਾਜ਼ ਵਿੱਚ ਕਿਵੇਂ ਸਮਾਨ ਜਾਂਦਾ, ਕੀ ਹੁੰਦਾ ਕੀ ਨਹੀਂ ਹੁੰਦਾ, ਵੱਡੇ ਲੈਵਲ ਤੇ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਸੀ। ਸੋ ਇੱਕ ਤਾਂ ਉਹ ਇਸ਼ੂ ਆ ਜਾਂਦਾ। ਹਾਂਜੀ, ਕਿਉਂਕਿ ਦੇਖੋ ਅਸੀਂ ਇਹ ਨਹੀਂ ਕਹਿੰਦੇ ਕਿ ਜੇ ਕੋਈ ਵੀ ਸਿੱਖਾਂ ਦਾ ਬੰਦਾ ਇਨਵੋਲਵ ਸੀ, ਹਾਂ, ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਸੀ। ਜੇ ਦੂਜੇ ਪਾਸੇ ਜਿਹੜੇ ਵੱਡੇ ਮਾਸਟਰ ਮਾਈਂਡਡ ਸੀ ਇੰਡੀਆ ਵਾਲੇ, ਉਹਨਾਂ ਵੱਲ ਤਾਂ ਉਂਗਲੀ ਨਹੀਂ ਜਾ ਰਹੀ, ਉਹਨਾਂ ਵੱਲ ਨੂੰ ਕੋਈ ਸੰਕੇਤ ਨਹੀਂ ਕਰ ਰਿਹਾ, ਉਹਨਾਂ ਵੱਲ ਨੂੰ ਕੋਈ ਕਹਿ ਨਹੀਂ ਰਿਹਾ ਵੀ ਹਾਂ ਇਹ ਵੀ ਹਨ। ਇਹ ਇਸ਼ੂ ਹੋਣੇ ਚਾਹੀਦੇ ਸੀ। ਪਰ ਓਵਰਆਲ ਜਿਹੜੇ ਸਾਡੇ ਯੂਥ ਨੇ, ਪਰ ਯੂਥ ਹੁਣ ਇੰਟਰਨੈਸ਼ਨਲ ਜਿਹੜੇ ਇੱਥੇ ਪੜ੍ਹਨ ਆਉਂਦੇ ਨੇ ਵਿਦਿਆਰਥੀ, ਉਹ ਬਹੁਤ ਵੱਡੀ ਗਿਣਤੀ ਨਜ਼ਰ ਕੀਤਣਾ ਚਾਹੁੰਦੇ ਨੇ। ਉਹ ਹੁਣ ਝੰਡੇ ਲੈ ਕੇ ਵੀ ਚੱਲਦੇ ਨੇ, ਖਾਲਿਸਤਾਨ ਦੀ ਗੱਲ ਉਹ ਵੀ ਕਰਦੇ ਨੇ। ਤੁਹਾਨੂੰ ਪਤਾ ਪਿਛਲੇ ਇੱਕ ਨਿਊਜ਼ ਆਈ ਸੀ ਕਿ ਜਿਹੜੇ ਬਾਹਰ ਜਾਂਦੇ ਨੇ ਸਟੂਡੈਂਟ ਇੰਟਰਨੈਸ਼ਨਲ, ਉਹ ਖਾਲਿਸਤਾਨੀਆਂ ਦੇ ਢਹਿ ਚੜ੍ਹ ਜਾਂਦੇ ਨੇ। ਸੋ ਇਹੋ ਜਿਹਾ ਪ੍ਰੋਪੇਗੈਂਡਾ ਸਰਕਾਰਾਂ ਵੱਲੋਂ ਕੀਤਾ ਜਾਂਦਾ। ਇਹ ਸਾਰਾ ਕੁਝ ਗਿਣੀ ਮਿਥੀ ਸਾਜ਼ਿਸ਼ ਨਾਲ ਕੀਤਾ ਜਾਂਦਾ, ਪੰਜਾਬ ਨੂੰ, ਪੰਜਾਬ ਦੇ ਲੋਕਾਂ ਨੂੰ, ਖਾਲਿਸਤਾਨੀਆਂ ਨੂੰ, ਸਿੱਖਾਂ ਨੂੰ ਬਦਨਾਮ ਕਰਨ ਲਈ। ਪਹਿਲਾਂ ਇਹਨਾਂ ਨੇ ਇਹ ਕੰਮ ਪ੍ਰਕਾਸ਼ ਬਾਦਲ ਤੋਂ ਕਰਾਇਆ, ਹੁਣ ਉਹ ਤੋਂ ਵੱਧ ਚੜ ਕੇ ਕੰਮ ਕਰ ਰਿਹਾ ਹੈਗਾ ਜਿਹੜਾ ਕੈਪਟਨ ਇਹਨਾਂ ਦੀਆਂ ਆਪਣੇ BJP ਸਰਕਾਰ ਦੀਆਂ, ਦਿੱਲੀ ਸਰਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ। ਬਹੁਤ ਰੀਸੈਂਟਲੀ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਜਦੋਂ ਭਾਰਤ ਦੇ ਵਿੱਚ PM ਟੂਡੋ ਸਾਡੇ ਇੱਥੋਂ ਜਾਂਦੇ ਨੇ ਤੇ ਉਹਨਾਂ ਦਾ ਕੋਈ ਮਿਲਣ ਦਾ ਕੋਈ ਖਾਸ ਪ੍ਰੋਗਰਾਮ ਨਹੀਂ ਸੀ, ਕਿਉਂਕਿ ਭਾਰਤ ਦੀ ਸਰਕਾਰ ਨੇ ਉਹਨਾਂ ਨੂੰ ਮਿਲਾਇਆ ਕਿ ਤੁਸੀਂ ਟੂਡੋ ਆਪਣੇ ਕੈਪਟਨ ਸਾਹਿਬ ਨੂੰ ਜ਼ਰੂਰ ਮਿਲੋ। ਉਹਦੇ ਕੋਲੋਂ ਫਿਰ ਕਿਸ ਤਰ੍ਹਾਂ ਸੂਚੀਆਂ ਸਿੱਖਾਂ ਦੀਆਂ, ਸਿੱਖ ਚਾਹੀਦੇ ਨੇ, ਇੰਨੇ ਸਿੱਖਾਂ ਨੂੰ ਤੁਸੀਂ ਸਾਨੂੰ ਦਿਓ, ਆਹ ਕਰੋ। ਉੱਥੇ ਜਿਹੜੀ ਟੈਰਰਿਸਟ ਐਕਟੀਵਿਟੀ ਹੋ ਰਹੀਆਂ ਨੇ, ਇੱਥੇ ਦੀ ਪੁਲਿਸ ਨੂੰ ਬਿਲਕੁਲ ਨਹੀਂ ਪਤਾ। ਦੂਜੀ ਗੱਲ, ਹਾਂਜੀ, ਫਿਰ ਤੁਸੀਂ ਦੇਖੋ ਵੀ ਇਹਨੇ ਮੰਗ ਕੀਤੀ ਹੈ ਕਿ 200 ਕਮਾਂਡੋ ਚਾਹੀਦੇ ਨੇ ਪੰਜਾਬ ਦੇ ਵਿੱਚ। ਇਹ ਪੰਜਾਬ ਦੀ ਸੋਵਰਨਟੀ ਦੇ ਵੀ ਖਿਲਾਫ ਹੈ। ਫਿਰ ਇਹਨੇ ਕਿਹਾ ਕਿ ਜਿਹੜਾ ਪੰਜਾਬ ਦੇ ਪਾਣੀ ਦਾ ਮੁੱਦਾ ਆ ਹਿਮਾਚਲ ਦੇ ਵਿੱਚ, ਉਹਨੂੰ ਆਪਾਂ ਬੰਨ ਮਾਰਨਾ। ਸੋ ਸਾਰਾ ਕੁਝ ਉਲਟ ਹੋ ਰਿਹਾ ਜੀ। ਇਹ ਜਿਹੜੀ ਸਰਕਾਰੀ ਪ੍ਰੋਪੇਗੈਂਡਾ ਆ, ਆਪਾਂ ਇਹ ਕਹਿ ਸਕਦੇ ਕਿ ਜਿਹੜੇ ਸਾਡੇ ਇੱਥੇ ਦੇ ਪੜ੍ਹੇ ਯੂਥ ਨੇ ਉਹ ਵੀ ਸਮਝਦੇ ਨੇ, ਪਰ ਕਿਉਂਕਿ ਕਈ ਵਾਰੀ ਯੂਥ ਥੋੜ੍ਹਾ ਜਿਹਾ ਨਿਰਾਸ਼ ਵੀ ਹੋ ਜਾਂਦਾ, ਆਪਾਂ ਵੀ ਨਿਰਾਸ਼ ਹੁੰਦੇ ਆ ਜਦੋਂ ਆਪਣੀ ਕਮਿਊਨਿਟੀ ਭਾਈਚਾਰੇ ਦੇ ਖਿਲਾਫ ਕੋਈ ਖਬਰ ਆਉਂਦੀ ਹੈ, ਕਿਉਂਕਿ ਅਸੀਂ ਜਿਹੜੇ ਬੰਦੇ ਮੀਡੀਆ 'ਚ ਵੀ ਸਾਨੂੰ ਕਿਤੇ ਨਾ ਕਿਤੇ ਬੰਦੇ ਯਕੀਨ ਕਰ ਜਾਂਦੇ ਨੇ, ਪਰ ਉਹਦੇ ਕਾਊਂਟਰ ਕਰਨ ਵਾਸਤੇ ਸਾਡੇ ਕੋਲ ਉਸ ਲੈਵਲ ਦਾ ਬੰਦੇ ਨਹੀਂ ਹੈਗੇ, ਜਾਂ ਸਾਡੇ ਕੋਲ ਉਸ ਲੈਵਲ ਦੀ ਪਾਵਰ ਨਹੀਂ ਹੈਗੀ, ਜਾਂ ਸਾਡੇ ਕੋਲ ਉਸ ਲੈਵਲ ਦੀ ਲੋਕੀ ਆਪਾਂ ਕਹਿ ਸਕਦੇ ਹਾਂ, ਜਾਂ ਸਾਡੇ ਕੋਲ ਸੋਰਸਸ ਘੱਟ ਨੇ ਵੀ। ਜੀ ਬਿਲਕੁਲ ਸੁਖਦੇਵ ਸਿੰਘ ਜੀ, ਅੰਤ ਦੇ ਵਿੱਚ ਜਿਵੇਂ ਮੈਂ ਓਨਟਾਰੀਓ ਦੀਆਂ ਚੋਣਾਂ ਹੈਗੀਆਂ ਨੇ ਸਟੇਟ ਦੀਆਂ, ਉਸ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਮੁੱਖ ਜਿਹੜੀਆਂ ਚੋਣਾਂ ਨੇ ਹੁਣ 7 ਜੂਨ ਦੀ ਜਿਹੜੀ ਡੇਟ ਹੈਗੀ ਆ ਆਫੀਸ਼ੀਅਲੀ, ਉਹਦੀ ਜਿਹੜੀ ਕੈਂਪੇਨ ਹੈਗੀ ਆ ਉਹ ਸ਼ੁਰੂ ਹੋਈ ਹੈ ਓਨਟਾਰੀਓ ਦੇ ਵਿੱਚ, ਤੇ ਖਾਸ ਤੌਰ 'ਤੇ ਜਿੱਥੇ ਤੁਸੀਂ ਬੈਠੇ ਹੋ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਜੇ ਦੇਖਣਾ ਹੋਵੇ, ਜਿੱਥੇ ਪੰਜਾਬੀਆਂ ਦੀ, ਸਿੱਖਾਂ ਦੀ ਖਾਸੀ ਵਸੋਂ ਵੀ ਹੈ। ਸੋ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਲੋਕਲ ਪੋਲੀਟਿਕਸ ਹੈਗੀ ਹੈ ਉਸ ਹਵਾਲੇ ਨਾਲ ਕੀ ਕਹਿਣਾ ਚਾਹੋਗੇ? ਕਿਵੇਂ ਦਾ ਮਾਹੌਲ ਬਣਿਆ ਹੋਇਆ?
ਦੇਖੋ ਜੀ, ਇਸ ਵੇਲੇ ਜਿਹੜਾ ਮਾਹੌਲ ਬਹੁਤ ਗਰਮਾਇਆ ਹੋਇਆ, ਕਿਉਂਕਿ ਵੈਸੇ ਤਾਪਮਾਨ ਵੀ ਵੱਧ ਚੁੱਕਾ, 20-22 ਡਿਗਰੀ ਸਾਡੇ ਸੈਲਸੀਅਸ ਤਾਪਮਾਨ ਰਹਿੰਦਾ ਤੇ ਮੌਸਮ ਵਧੀਆ ਹੋ ਗਿਆ। 7 ਜੂਨ ਨੂੰ ਤਾਂ ਵੈਸੇ ਗਰਮੀ ਹੋ ਜਾਣੀ ਆ। ਜਿਹੜੀ ਲਿਬਰਲ ਸਰਕਾਰ ਹੈ ਇਸ ਵੇਲੇ, ਇਹਨਾਂ ਦੀ ਸਰਕਾਰ ਆ, ਜਿਹੜੇ ਕੈਥਰਨ ਵਿਨ ਪ੍ਰੀਮੀਅਰ ਨੇ ਲਿਬਰਲ ਦੇ, ਤੇ ਉਹ ਪਿਛਲੇ 15 ਸਾਲਾਂ ਤੋਂ ਨੇ, ਪਰ ਇਹਨਾਂ ਦੀ ਹੁਣ ਦੂਜੀ ਇਲੈਕਸ਼ਨ ਹੋਣੀ ਆ। ਇਸ ਤੋਂ ਪਹਿਲਾਂ ਜਿਹੜੇ ਲਿਬਰਲ ਪਾਰਟੀ ਦੇ ਹੋਰ ਜਿਹੜੇ ਆਪਣੇ ਪ੍ਰੀਮੀਅਰ ਸਨ, ਹੁਣ ਇਸ ਸਮੇਂ ਪੀਸੀ ਪਾਰਟੀ ਦੇ ਨਵੇਂ ਲੀਡਰ ਚੁਣੇ ਗਏ ਨੇ। ਇਹਨਾਂ ਨੂੰ ਬੜਾ ਸਮਾਂ ਨਹੀਂ ਹੋਇਆ ਕਿ ਜਿਹੜੇ ਪਹਿਲੇ ਪੈਟਰਿਕ ਬਰਾਊਨ ਸਨ, ਉਹ ਕਿਸੇ ਕਾਰਨ ਕਰਕੇ ਉਹਨਾਂ ਤੇ ਜਿਹੜੇ ਐਲੀਗੇਸ਼ਨ ਲੱਗੇ ਸੀ, ਉਹਨਾਂ ਨੂੰ ਅਸਤੀਫਾ ਦੇਣਾ ਪਿਆ। ਡਗ ਫੋਰਡ ਸਾਹਿਬ ਜਿਹੜੇ ਕਿ ਬੜੇ ਪਾਪੂਲਰ ਨੇ, ਇਹਨਾਂ ਦੇ ਭਰਾ ਰੌਬ ਫੋਰਡ ਟੋਰਾਂਟੋ ਦੇ ਮੇਅਰ ਰਹਿ ਚੁੱਕੇ ਨੇ ਸਾਡੇ ਇਲਾਕੇ 'ਚੋਂ, ਇੱਥੇ ਜਿੱਥੇ ਟੂਬਕੋ ਨਾਰਥ ਹੈ, ਇੱਥੋਂ ਇਹਨਾਂ ਨੇ ਚੋਣ ਲੜਨੀ ਆ। ਸੋ ਕਾਫੀ ਚਾਂਸਸ ਨੇ ਇਸ ਸਮੇਂ ਪੀਸੀ ਪਾਰਟੀ ਜਿਹੜੇ ਮੋਸਟ ਰੀਸੈਂਟਲੀ ਸਰਵੇਖਣ ਆਏ ਇਹਦੇ ਵਿੱਚ ਬਹੁਮਤ ਲੈ ਕੇ ਜਾਣ ਦੇ ਪੀਸੀ ਪਾਰਟੀ ਦੇ ਚਾਂਸਸ ਹਨ। ਤੇ ਲਿਬਰਲ ਪਾਰਟੀ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾ ਰਹੇ ਨੇ। ਕੱਲ ਜਦੋਂ ਲਾਸਟ ਡੇ ਸੀਗਾ, ਪ੍ਰੀਮੀਅਰ ਕੈਥਰਨ ਵਿਨ ਨੇ ਆਪਣੀ ਸਪੀਚ ਦਿੱਤੀ, ਆਪਣੇ ਕੀਤੇ ਹੋਏ ਕੰਮਾਂ ਬਾਰੇ ਗੱਲਬਾਤ ਕੀਤੀ। ਜਦੋਂ ਇਸ ਤੋਂ ਪਹਿਲਾਂ ਜਿਹੜੀ 15 ਸਾਲ ਪਹਿਲਾਂ ਪੀਸੀ ਪਾਰਟੀ ਦੀ ਸਰਕਾਰ ਸੀ, ਉਹਨਾਂ ਨੇ ਹੈਲਥ ਕੇਅਰ ਉੱਤੇ ਤੇ ਐਜੂਕੇਸ਼ਨ ਤੇ ਕਾਫੀ ਕੱਟ ਲਾਏ। ਸੋ ਹੈਲਥ ਕੇਅਰ ਤੇ ਐਜੂਕੇਸ਼ਨ ਨੂੰ ਕਾਫੀ ਇਹਨਾਂ ਨੇ ਕਹਿ ਲਓ ਵੀ ਠੀਕ ਕੀਤਾ, ਫੰਡ ਵੀ ਦਿੱਤੇ। ਤੇ ਦੂਜੇ ਪਾਸੇ ਜਿਹੜੀ ਇੱਕ NDP ਪਾਰਟੀ ਜਿਹਦੇ ਵਿੱਚ ਡਿਪਟੀ ਲੀਡਰ ਰਹੇ ਨੇ ਸਰਦਾਰ ਜਗਮੀਤ ਸਿੰਘ ਜੀ, ਐਂਡੀਆ ਹਾਰਵਰਥ ਇਸ ਸਮੇਂ ਉਹਦੇ ਲੀਡਰ ਨੇ ਉਸ ਪਾਰਟੀ ਦੇ, ਤੇ ਜਿਹੜੀ ਉਹ ਪਾਰਟੀ ਇਸ ਸਮੇਂ ਤੀਜੇ ਨੰਬਰ ਤੇ ਆ। ਤੇ ਜਿਹੜਾ ਕੰਪੀਟੀਸ਼ਨ ਬਿਟਵੀਨ ਲਿਬਰਲ ਐਂਡ NDP ਵੀ ਆ। NDP ਥੋੜੇ ਜਿਹੇ ਲੈਫਟ ਵਿੰਗ ਵਾਲੇ ਨੇ। ਸੋ ਕਈ ਮੁੱਦੇ ਇਹੋ ਜਿਹੇ ਸਨ ਜਿਹੜੇ NDP ਦੇ ਵੋਟਰਸ ਨੂੰ ਆਪਣੇ ਵੱਲੋਂ ਖਿੱਚਣ ਲਈ, ਫਾਰ ਐਗਜ਼ਾਮਪਲ ਜਿਵੇਂ ਇੱਥੇ ਮਿਨੀਮਮ ਵੇਜ ਹੈ, ਹਾਂਜੀ, ਪਿਛਲੇ ਸਾਲ $11.60 ਸੀ, ਹੁਣ ਇਹਨਾਂ ਨੇ ਮਿਨੀਮਮ ਵੇਜ ਪਿਛਲੇ ਸਾਲ ਵਧਾ ਕੇ $14 ਕੀਤੀ। ਸੋ ਜਨਵਰੀ ਇਸ ਸਾਲ ਤੋਂ $14 ਹੋ ਗਏ ਸਨ। ਉਸ ਤੋਂ ਬਾਅਦ ਜਿਹੜਾ ਅਗਲਾ ਸਾਲ ਆ $15 ਹੋ ਜਾਣੇ ਨੇ। ਸੋ ਜੇ ਇਹਨਾਂ ਦੀ ਸਰਕਾਰ ਆਉਂਦੀ ਹੈ ਤੇ ਜੇ ਪੀਸੀ ਪਾਰਟੀ ਆਉਂਦੀ ਆ, ਉਹ 14 ਤਾਂ ਰੱਖਣਗੇ ਪਰ 15 ਨਹੀਂ ਸ਼ਾਇਦ ਕਰਨਗੇ। ਸੋ ਇਹ ਵੀ ਇਸ਼ੂਜ਼ ਨੇ, ਹੈਲਥ ਕੇਅਰ ਦੇ ਬੜੇ ਇਸ਼ੂਜ਼ ਨੇ ਇਹਨਾਂ ਤੇ ਜਿਹੜਾ ਕੰਮ ਹੋ ਰਿਹਾ। ਤੇ ਲਿਬਰਲ ਸਰਕਾਰ ਦੇ ਵੇਲੇ ਇੱਥੇ ਸਾਡੇ ਗੈਸ ਪਲਾਂਟ ਕੋਈ ਜਿਹੜੀ ਕੈਂਸਲੇਸ਼ਨ ਦੀ ਗੱਲ ਚੱਲਦੀ ਸੀ, ਉਹ ਵੀ ਹਨ, ਕਿਉਂ ਤੇ ਹਾਈਡਰੋ ਦੇ ਰੇਟ ਵਧੇ ਹੋਏ ਨੇ। ਇੰਸ਼ੋਰੈਂਸ ਵਾਲੇ ਇਸ਼ੂਜ਼ ਨੇ, ਕਿਉਂਕਿ ਜਿਹੜੇ ਅੰਟਾਰੀਓ ਦੇ ਲੋਕ ਨੇ ਉਹ $5 ਬਿਲੀਅਨ ਐਕਸਟਰਾ ਦੇ ਚੁੱਕੇ ਨੇ ਪਿਛਲੇ 4-5 ਸਾਲਾਂ ਦੇ ਵਿੱਚ, ਕਿਉਂਕਿ ਇੰਸ਼ੋਰੈਂਸ ਦੇ ਰੇਟ ਪੋਸਟ ਕੋਡ ਦੇ ਨਾਲ ਕਈ ਵਾਰੀ ਵੱਧ ਘੱਟ ਜਾਂਦੇ ਆ। ਇਸ ਤਰ੍ਹਾਂ ਦੇ ਇਸ਼ੂਜ਼ ਨੇ। ਤੇ ਜਿਹੜੇ ਬਾਕੀ ਕਹਿ ਲਓ এনवायरमेंट ਵਾਲਾ ਇਸ਼ੂ ਹੈ, ਉਹ ਵੀ ਕਿਤੇ ਆ ਜਾਂਦਾ। ਪੀਸੀ ਪਾਰਟੀ ਦੇ ਜਿੱਤਣ ਦੇ ਹੁਣ ਤੱਕ ਦੇ ਸਰਵੇਖਣ ਮੁਤਾਬਕ ਕਾਫੀ ਚਾਂਸਸ ਨੇ। ਜਗਮੀਤ ਸਿੰਘ ਜਿਸ ਰਾਈਡਿੰਗ ਚੋਂ ਬਰੈਂਪਟਨ ਈਸਟ ਵਿੱਚੋਂ ਸਨ, ਉਹਦੇ ਭਰਾ ਗੁਰਰਤਨ ਸਿੰਘ ਉੱਥੋਂ ਇਲੈਕਸ਼ਨ ਲੜ ਰਹੇ ਨੇ, ਤੇ ਡਾਕਟਰ ਪਰਮਿੰਦਰ ਸਿੰਘ ਲਿਬਰਲ ਪਾਰਟੀ ਤੋਂ ਨੇ, ਸੰਧੂ ਜਿਹੜੇ ਕਿ ਪੀਸੀ ਪਾਰਟੀ ਤੋਂ ਨੇ। ਸੋ ਬਰੈਂਪਟਨ ਦੇ ਵਿੱਚ 5 ਰਾਈਡਿੰਗ ਨੇ, 5 ਰਾਈਡਿੰਗ ਤੋਂ ਤਕਰੀਬਨ ਜਿਹੜੇ ਆਪਣੇ 3-4 ਸਾਡੀਆਂ ਜਿਹੜੀਆਂ ਮੇਨ ਪਾਰਟੀਆਂ ਨੇ, ਉੱਥੋਂ ਸਾਰੇ ਦੇ ਸਾਰੇ ਉਮੀਦਵਾਰ ਆਪਣੇ ਭਾਈਚਾਰੇ ਦੇ ਨਾਲ ਸੰਬੰਧਿਤ ਹੀ ਨੇ, ਹੋਰ ਵੀ ਕਈ ਹਲਕਿਆਂ ਦੇ ਵਿੱਚ ਨੇ। ਸੋ ਇਸ ਵਾਰੀ ਹੋ ਸਕਦਾ ਹੈ ਜਿਹੜੀ ਸਾਡੀ ਅੰਟਾਰੀਓ ਦੇ ਵਿੱਚ ਪਹਿਲਾਂ ਨਾਲੋਂ ਵੱਧ ਜਿਹੜੇ ਨੇ ਆਪਣੇ ਪੰਜਾਬੀ ਸਿੱਖ ਭਾਈਚਾਰੇ ਦੇ ਉਮੀਦਵਾਰ ਚੁਣੇ ਜਾਣ ਦੀ ਆਸ ਵੀ ਹੈ। ਕਿਉਂਕਿ ਦੇਖੋ ਕਿਹੜੀ ਵੀ ਕੋਈ ਵੀ ਪਾਰਟੀ ਜਿੱਤਦੀ ਹੈ, ਜੇ ਤਿੰਨੇ ਆਪਣੇ ਖੜੇ ਨੇ ਤਾਂ ਫਿਰ ਤਾਂ ਇੱਕ ਆਪਣੇ ਬੰਦਾ ਬਣਦਾ। ਜੀ ਬਿਲਕੁਲ। ਸੋ ਇਹ ਕਾਫੀ ਚੇਂਜਸ ਆਉਣ ਦੀ ਹੈਗੀ ਗੱਲਬਾਤ, ਕਿਉਂਕਿ ਦੂਜੇ ਪਾਸੇ ਇਹ ਵੀ ਹੈ ਕਿ ਇਹ ਨਹੀਂ ਕਿ ਪੀਸੀ ਪਾਰਟੀ ਦੇ ਲੋਕੀ ਬਹੁਤ ਹਮਾਇਤੀ ਨੇ, ਪਰ ਲਿਬਰਲ ਪਾਰਟੀ ਨੂੰ 15 ਸਾਲਾਂ ਦੇ ਰਾਜ ਕਰਦੇ ਹੋ ਗਏ। ਸੋ ਲੋਕੀ ਥੋੜੇ ਜਿਹੇ ਅੱਕੇ ਹੋਏ ਨੇ, ਇਸ ਕਰਕੇ ਇੱਧਰ ਨੂੰ ਸ਼ਿਫਟ ਕਰਦੇ ਨੇ। ਤੇ ਹੋ ਸਕਦਾ ਹੈ ਜੇ ਆਪਣੇ NDP ਵਾਲਿਆਂ ਦਾ ਵੀ ਸੂਤ ਲੱਗ ਸਕਦਾ, ਪਰ ਮੋਸਟ ਲਾਈਕਲੀ ਜਿਹੜੇ ਹੁਣ ਤੱਕ ਦੇ ਸਰਵੇਖਣ ਨੇ, ਪੀਸੀ ਪਾਰਟੀ ਹੈ ਜਿਹੜੀ ਇਸ ਸਮੇਂ ਡਗ ਫੋਰਡ ਦੀ ਅਗਵਾਈ ਵਿੱਚ ਚੱਲ ਰਹੀ ਹੈ, ਉਹਨਾਂ ਦੇ ਚਾਂਸਸ ਨੇ। ਜਿਵੇਂ ਸੈਕਸ ਐਜੂਕੇਸ਼ਨ ਵਾਲਾ ਮੁੱਦਾ ਆ, ਸੋਸ਼ਲ ਕੰਜ਼ਰਵੇਟਿਵ ਇਸ਼ੂ ਤੇ ਥੋੜਾ ਜਿਹਾ ਇਹ ਲਿਬਰਲ ਨਾਲੋਂ ਤੇ NDP ਨਾਲੋਂ ਵੱਖਰੇ ਨੇ। ਪਰ ਕਈ ਵਾਰੀ ਇੱਥੇ ਜਿਹੜੀ ਸਾਡੀ ਲਿਬਰਲ ਪਾਰਟੀ ਆ ਆਪਣੇ ਡਗ ਫੋਰਡ ਨੂੰ ਟਰੰਪ ਨਾਲ ਵੀ ਕੰਪੇਅਰ ਕਰਨ ਦੀ ਕੋਸ਼ਿਸ਼ ਕਰਦੇ ਨੇ, ਪਰ ਉਹ ਕਹਿੰਦਾ ਮੈਂ ਤਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਦਾ, ਇੱਥੇ ਸਾਡੇ ਇਲਾਕੇ 'ਚ ਹੀ ਨੇ। ਇੱਦਾਂ ਦੀ ਕੋਈ ਗੱਲ ਨਹੀਂ, ਆਪਾਂ ਇਹਨੂੰ ਬਿਲਕੁਲ ਟਰੰਪ ਨਾਲ ਨਹੀਂ ਕੰਪੇਅਰ ਕਰ ਸਕਦੇ। ਪਿੱਛੇ ਜਿਹੇ ਗੱਲਬਾਤ ਆਈ ਕਿ ਇਹਨਾਂ ਨੇ ਜੀ ਜਿੱਦਾਂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਲੋਕੀ ਪੈਸੇ ਦੇ ਕੇ ਲੈ ਜਾਂਦੇ ਨੇ, ਤੇ ਇੱਕ ਜਗ੍ਹਾ ਕਿਤੇ ਜਿਹੜੀ ਸੋਮਵਾਰ ਨੂੰ ਡਿਬੇਟ ਆਉਣੀ ਸੀ, ਉਹਦੇ ਵਿੱਚ ਇਹੋ ਜਿਹੀ ਗੱਲਬਾਤ ਹੋਈ ਕਿ ਡਗ ਫੋਰਡ ਦੇ ਸਪੋਰਟਰ ਜਿਹੜੇ ਉਹਨਾਂ ਨੂੰ $75 ਦਿੱਤੇ ਗਏ ਤਾਂ ਉਹ ਇਸ ਕੈਂਪੇਨ ਦੇ ਵਿੱਚ ਆਏ ਨੇ।
ਡਗਫੋਨ ਨੇ ਕਿਹਾ ਕਿ ਬਿਲਕੁਲ ਇਹ ਗਲਤ ਸੀ, ਮੈਂ ਇਸ ਗੱਲ 'ਤੇ ਯਕੀਨ ਨਹੀਂ ਰੱਖਦਾ, ਸਾਡੇ ਸਪੋਰਟਰ ਪਹਿਲਾਂ ਹੀ ਬਹੁਤ, ਇਹੋ ਜਿਹੀਆਂ ਗੱਲਾਂ ਵੀ ਕਿਤੇ ਕਿਤੇ ਹੋ ਜਾਂਦੀਆਂ। ਓਵਰਆਲ ਆਪਣਾ ਭਾਈਚਾਰਾ ਬਹੁਤ ਜ਼ਿਆਦਾ ਸਰਗਰਮ ਹੈ, ਕਿਉਂਕਿ ਬਹੁਤ ਵੱਧ ਜ਼ੋਰ ਲਾਉਂਦੇ ਨੇ ਨੋਮੀਨੇਸ਼ਨ ਜਿਤਾਉਣ ਲਈ, ਤੇ ਹੁਣ ਐਨ ਪੂਰੇ 1 ਮਹੀਨਾ ਵਿਆਹ ਦੀ ਤਰ੍ਹਾਂ ਬੀਜੀ ਰਹਿਣਗੇ ਕਿ ਹਰ ਬਈ ਆਪਾਂ ਇਹ ਕਹਿ ਸਕਦੇ ਹਾਂ ਵੀ ਜਿੱਦਾਂ ਹਰ ਘਰ ਵਿੱਚ ਵਿਆਹ ਹੁੰਦਾ, ਕਿਉਂਕਿ ਹਰ ਬੰਦਾ ਕਿਤੇ ਨਾ ਕਿਤੇ ਇਨਵੋਲਵ ਹੈ। ਦੂਜੀ ਆਪਣੇ ਸਿੱਖ ਜੈਨੋਸਾਈਡ ਵਾਲੇ ਮੁੱਦੇ ਤੇ ਹਰਿੰਦਰ ਮੱਲੀ ਵੀ ਬਰੈਂਪਟਨ ਨਾਰਥ ਵਿੱਚੋਂ ਖੜੇ ਨੇ, ਉਹਦੀ ਵੀ ਬੜੀ ਆਸ ਹੈ ਕਿ ਜਿੱਤਣ ਦੀ, ਕਿਉਂਕਿ ਪੂਰਾ ਭਾਈਚਾਰਾ ਉਹਨਾਂ ਦੇ ਨਾਲ ਵੀ ਹੈ, ਉਹਨਾਂ ਦਾ ਵੀ ਇਤਿਹਾਸ ਵਿੱਚ ਲਿਖਿਆ ਜਾਣ। ਹਾਂਜੀ ਜੀ ਬਿਲਕੁਲ। ਸੁਖਤੇਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹਨਾਂ ਦੋਵਾਂ ਇਸ਼ੂਜ਼ ਨੂੰ ਮੁੱਖ ਰੱਖਦਿਆਂ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਜੀ, ਡਾਕਟਰ ਅਮਰਜੀਤ ਸਿੰਘ ਜੀ ਦਾ ਵੀ ਤੇ ਅਮਰਵੀਰ ਸਿੰਘ ਤੁਹਾਡਾ ਵੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਕੈਨੇਡੀਅਨ ਕੰਟੈਕਸਟ ਦੇ ਹਵਾਲੇ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਅੱਜ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਦੁਬਾਰਾ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ 'ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।